ਦਿਲ ਕਰਦਾ ਸੀ ਵੈਸੇ ਘਰ ਛੱਡਣ ਨੂੰ? ਦਿਲ ਛੱਡ ਕੇ ਕੁਛ ਵੀ ਨਹੀਂ ਸੀ ਉਸ ਵੇਲੇ, ਖੁਦਾ ਦੀ ਖੁਦਾਈ ਭੁੱਲੀ ਸੀ, ਕੋਈ ਪਤਾ ਨਹੀਂ ਸੀ ਲੱਗਦਾ। ਬੱਚੇ ਮਾਵਾਂ ਬੱਚੇ ਸੁੱਟ ਕੇ ਦੌੜ ਗਈਆਂ ਉਸ ਵੇਲੇ ਤਾਂ ਬਸ ਕੀ ਹੱਥਾਂ ਦਸੀਏ, ਹਾਲ ਹੀ ਬੁਰਾ ਸੀ। ਭਰਿਆ ਮਕਾਨ ਛੱਡਿਆ ਜੀ, ਦੇਗਾਂ ਪਈਆਂ ਸੀ, ਬੜਾ ਕੁਛ ਪਿਆ ਸੀਗਾ ਸਾਡੇ, ਤੇ ਦਾਣੇ ਖਿਲਰੇ ਪਏ, ਮੰਜੀਆਂ ਬਿਸਤਰੇ ਕੱਪੜੇ ਲੀੜੇ ਸਭ ਛੱਡ ਕੇ ਚੀਕਾਂ ਮਾਰਨੀਆਂ ਪਈਆਂ। ਉਹ ਟ੍ਰੇਨ ਦੇ ਵਿੱਚ ਇੱਦਾਂ ਹੋਈ ਕਿ ਅਸੀਂ ਬੜੇ ਔਖੇ ਹੋਏ, ਅਸੀਂ ਛੋਟੇ ਛੋਟੇ ਸੀਗੇ, ਉਹ ਮਾਂ ਸਾਡੀ ਨੇ ਚੁੱਕ ਚੁੱਕ ਕੇ ਸਾਨੂੰ ਵਿੱਚ ਸੁੱਟਿਆ, ਆਪ ਰਹਿ ਗਈ। ਉਧਰ ਤੁਹਾਡਾ ਕਿਹੜਾ ਪਿੰਡ ਸੀ? ਸਾਡਾ ਜੀ ਈਦਾ ਖੀਵਾ। ਈਦਾ ਖੀਵਾ, ਉਹਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਦਾ ਪਤਾ? ਖੀਵਾ ਸੀ, ਮਾਨਪੁਰ ਸੀ, ਬੱਲਾਂ ਸੀ। ਅੱਛਾ, ਬੱਲਾਂ ਤੁਹਾਡੀਆਂ ਹੀ ਸੀ ਸਾਰੀਆਂ। ਅੱਛਾ, ਹਾਂਜੀ, ਕੋਈ ਚੰਦ ਘਰ ਹੈ ਜੀ ਮੁਸਲਮਾਨ। ਸਹੀ। ਤਹਿਸੀਲ ਕਿਹੜੀ ਪੈਂਦੀ ਸੀ ਆਪ ਜੀ? ਸਾਡੀ ਨਕੋਦਰ। ਨਕੋਦਰ, ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਇਹ ਵੰਡ ਛੰਡ ਠੀਕ ਹੋ ਗਈ ਹੈ, ਤੁਸੀਂ ਕੀ ਕਹਿੰਦੇ ਹੋ? ਵੰਡ ਠੀਕ ਹੋਈ ਆ ਤੇ ਨਹੀਂ ਵੀ ਹੋਈ ਆ, ਸਮਝਿਆ ਕਿ ਨਹੀਂ? ਅਗਰ ਵੰਡ ਸਾਰੀ ਸਹੀ ਹੁੰਦੀ ਨਾ, ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ, ਔਰ ਹਸਬੇ ਮਾਮੂਲ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਵੰਡ ਦਾ, ਪੰਜਾਬ ਦਾ ਔਰ ਸਾਂਝੇ ਪੰਜਾਬ ਦਾ ਜੋ ਕਿੱਸਾ ਕਹਾਣੀ ਹੈ ਉਹ ਆਪ ਜੀ ਦੇ ਰੂਬਰੂ ਕਰਦੇ ਆ ਉਹਨਾਂ ਲੋਕਾਂ ਰਾਹੀਂ ਜਿਨ੍ਹਾਂ ਨੇ ਅਣਵੰਡਿਆ ਪੰਜਾਬ ਵੇਖਿਆ, ਜਿਨ੍ਹਾਂ ਨੇ ਆਈ ਵਿਟਨੈਸ ਨੇ ਉਸ ਦੌਰ ਦੇ, ਜਿਨ੍ਹਾਂ ਨੂੰ 47 ਵਿੱਚ ਆਪਣਾ ਸਭ ਕੁਝ ਛੱਡਣਾ ਪਿਆ ਔਰ ਉਸ ਤੋਂ ਪਹਿਲੇ ਉੱਥੇ ਦੀ ਸਾਂਝ, ਪਿਆਰ, ਮੁਹੱਬਤ, ਏਕਤਾ ਪੰਜਾਬ ਦੀ ਉਹ ਵੀ ਵੇਖੀ। ਸੋ ਵੱਖ-ਵੱਖ ਥਾਵਾਂ 'ਤੇ ਜਾਈਦਾ। ਇਸ ਵੇਲੇ ਅਸੀਂ ਮੌਜੂਦ ਹਾਂ ਜੀ ਸਮੁੰਦਰੀ, ਵੈਸੇ ਤਾਂ ਇਸ ਜਗ੍ਹਾ ਦਾ ਨਾਮ ਸਹਿਮੁੰਦਰੀ ਹੈ, 3 ਮੰਦਰ ਹੋਇਆ ਕਰਦੇ ਸੀ, ਲੇਕਿਨ ਆਹਿਸਤਾ ਵਿਗੜਦਿਆਂ ਸਮੁੰਦਰੀ ਬਣ ਗਈ ਹੈ। ਔਰ ਸਮੁੰਦਰੀ ਸ਼ਹਿਰ ਦੇ ਵਿੱਚ ਹੀ ਆਪਾਂ ਬੈਠੇ ਹਾਂ ਲਗਭਗ, ਲੇਕਿਨ ਸਾਡੇ ਨਾਲ ਮੌਜੂਦ ਨੇ ਇੱਕ ਬਜ਼ੁਰਗ। ਆਓ ਇਹਨਾਂ ਕੋਲ ਪੁੱਛਦੇ ਹਾਂ, ਇਸ ਜਗ੍ਹਾ ਦੀ ਬਾਰੇ ਵੀ ਪੁੱਛਾਂਗੇ ਔਰ ਬਜ਼ੁਰਗ ਕਿੱਥੋਂ ਨੇ ਉਹ ਵੀ ਗੱਲਬਾਤ ਕਰਦੇ ਹਾਂ। ਬਜ਼ੁਰਗੋ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ। ਤਬੀਅਤਾਂ, ਸਿਹਤਾਂ ਬਿਲਕੁਲ। ਨਾਂ ਕੀ ਆਪ ਜੀ ਦਾ? ਮੇਰਾ ਨਾਮ ਮੁਖਤਾਰ ਅਹਿਮਦ। ਮੁਖਤਾਰ ਅਹਿਮਦ। ਹਾਂਜੀ। ਤੇ ਤੁਹਾਡੇ ਵਾਲਿਦ ਮੁਹਤਰਮ ਦਾ ਪਿਤਾ ਜੀ ਦਾ ਨਾਮ? ਖੁਸ਼ੀ ਮੁਹੰਮਦ। ਖੁਸ਼ੀ ਮੁਹੰਮਦ। ਤੁਹਾਡੇ ਬਾਬੇ ਦਾਦੇ ਦਾ ਨਾਮ? ਫਤਿਹ ਮੁਹੰਮਦ। ਫਤਿਹ ਮੁਹੰਮਦ। ਹਾਂਜੀ। ਅੱਛਾ ਬਜ਼ੁਰਗੋ, ਆਪਾਂ ਇਸ ਵੇਲੇ ਸਮੁੰਦਰੀ 'ਚ ਬੈਠੇ ਹਾਂ। ਇਹ ਸਮੁੰਦਰੀ ਦਾ ਇਹ ਕੋਈ ਪਿੰਡ ਪੁੰਡ ਦਾ ਇਲਾਕਾ ਜਿੱਦਾਂ ਸ਼ਹਿਰ ਅੱਗੇ ਵੱਧ ਰਹੇ ਨੇ, ਜਾਂ ਇਹ ਸਮੁੰਦਰੀ ਸ਼ਹਿਰ ਦੀ ਜਗ੍ਹਾ ਹੈ? ਨਹੀਂ ਜੀ, ਇਹ ਮਤਲਬ ਹੈ ਕਿ ਸਮੁੰਦਰੀ ਤਾਂ ਵਿੱਚ ਛੋਟਾ ਜਿਹਾ ਸ਼ਹਿਰ ਸੀ ਇਲਾਕਾ, ਤੇ ਬਾਕੀ ਆ ਸਾਰੀ ਹੁਣ ਫਿਰ ਆਬਾਦੀ ਹੋਣਾ ਤੇ ਵੱਧ ਗਈ। 471 ਦੀ ਜਗ੍ਹਾ ਵਾ? ਹਾਂਜੀ, 471 ਦੀ ਜਗ੍ਹਾ। 471 ਰਾਮ ਸਿੰਘ ਵਾਲਾ ਜੀ ਆ। ਲਾਗੇ ਲਾਗੇ ਪਿੰਡਾਂ ਦੇ ਨਾਂ ਤੇ ਦੱਸ ਦਿਓ। ਅੱਛਾ ਜੀ, ਇੱਕ 70 ਟੂਟੀਆਂ ਵਾਲਾ ਸੀ, ਟੂਟੀਆਂ ਵਾਲਾ ਇੱਕ 470। 71 ਸੀ, ਅੱਛਾ, ਇੱਕ 63 ਸੀ, ਇੱਕ 66 ਸੀ। ਅੱਛਾ। ਹਾਂਜੀ। ਹਾਂ। ਇੱਕ 45 ਸੀ। ਸਹੀ। 47 ਸੀ। ਤੇ ਇੱਕ ਪਿੰਡ ਸੀ ਲਾਗੇ ਲਾਗੇ। ਸਹੀ। ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਅਸੀਂ ਉਧਰੋਂ ਆਏ ਜੀ। ਉਧਰ ਤੁਹਾਡਾ ਕਿਹੜਾ ਪਿੰਡ ਸੀ? ਸਾਡਾ ਜੀ ਈਦਾ ਖੀਵਾ। ਈਦਾ ਖੀਵਾ। ਖੀਵਾ। ਹਾਂਜੀ। ਈਦਾ ਖੀਵਾ। ਖੀਵਾ, ਹਾਂਜੀ। ਅੱਛਾ, ਈਦਾ ਖੀਵਾ, ਉਹਦੇ ਲਾਗੇ ਲਾਗੇ ਪਿੰਡਾਂ ਦੇ ਨਾਂ ਦਾ ਪਤਾ? ਲਾਗੇ ਲਾਗੇ ਮਾਨਪੁਰ ਸੀ। ਮਾਨਪੁਰ। ਖੀਵਾ ਸੀ। ਖੀਵਾ। ਉਹ ਖੀਵਾ ਤਾਂ 10 ਬੇਟੇ ਨਾ। ਹਾਂ ਹਾਂ। ਖੀਵਾ ਸੀ, ਮਾਨਪੁਰ ਸੀ, ਬੱਲਾਂ ਸੀ। ਅੱਛਾ। ਬੱਲਾਂ ਤੁਹਾਡੀਆਂ ਹੀ ਸੀ ਸਾਰੀਆਂ। ਅੱਛਾ। ਹਾਂਜੀ, ਕੋਈ ਚੰਦ ਘਰ ਹੈ ਜੀ ਮੁਸਲਮਾਨ। ਸਹੀ। ਬਸ ਇਹ ਪਿੰਡ ਸੀਗੇ। ਤੇ ਤਹਿਸੀਲ ਕਿਹੜੀ ਪੈਂਦੀ ਸੀ ਆਪ ਜੀ ਨੂੰ? ਸਾਡੀ ਨਕੋਦਰ। ਨਕੋਦਰ, ਜ਼ਿਲ੍ਹਾ ਜਲੰਧਰ। ਜ਼ਿਲ੍ਹਾ ਜਲੰਧਰ। ਸਹੀ ਹੋ ਗਿਆ ਜੀ। ਇਸ ਵੇਲੇ ਤੁਹਾਡੀ ਉਮਰ ਕਿੰਨੀ ਹੈਗੀ ਹੈ? ਇਸ ਲਈ ਮੇਰੀ ਉਮਰ ਜੀ 80-85 ਸਾਲ ਦੀ ਹੈ। 47 ਚੋਂ ਜਦੋਂ ਉਜੜ ਕੇ ਆਏ ਹੋ ਕਿੰਨੀ ਉਮਰ ਸੀ? 12 ਸਾਲ ਦਾ ਸੀ। ਯਾਨੀ ਕਿ ਇਸ ਵੇਲੇ ਹੈ ਕੋਈ 86 ਸਾਲ? ਹਾਂਜੀ। ਅੱਛਾ, 87 ਸਾਲ ਆਪ ਜੀ ਦੀ ਉਮਰ ਹੈ। ਔਰ ਜਿਹੜਾ ਤੁਹਾਡਾ ਈਦਾ ਖੀਵਾ ਪਿੰਡ ਸੀ ਉਹ ਰਲਵਾ ਮਿਲਵਾ ਸੀ ਜਾਂ ਸਾਲਮ ਮੁਸਲਮਾਨਾਂ ਦਾ ਸੀਗਾ? ਜਿਹੜਾ ਈਦਾ ਸੀ ਨਾ ਉਹ ਮੁਸਲਮਾਨਾਂ ਦਾ ਸੀ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਮਤਲਬ ਸਾਲਮ ਸਿੱਖਾਂ ਦਾ ਪਿੰਡ ਸੀ? ਕੋਈ ਮੁਸਲਮਾਨ ਦਾ ਪਿੰਡ ਸੀ, ਕੋਈ ਸਿੱਖ ਹਿੰਦੂ ਨਹੀਂ ਸੀ? ਨਹੀਂ, ਬਸ ਉਹ ਜਿਹੜੇ ਦੱਸਿਆ ਨਾ ਈਸਾਈ।
ਸਹੀ ਹੋ ਗਿਆ। ਅੱਛਾ, ਤੁਹਾਡੇ ਲਾਗੇ ਪਿੰਡਾਂ ਦੇ ਨਾਲ ਵਸੇਬ ਕਿਸ ਤਰ੍ਹਾਂ ਦਾ ਸੀ, ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ, ਬੋਲ ਚਾਲ? ਉਹ ਜੀ ਦਰਅਸਲ ਬਰਾਨੀ ਇਲਾਕੇ ਸੀਗੇ, ਖੂਹਾਂ ਦੀ ਵਾਈ ਸੀ। ਅੱਛਾ, ਹਾਂਜੀ, ਖੂਹਾਂ ਦੀ ਵਾਈ ਸੀ। ਹਾਂ, ਨਹਿਰੀ ਕੋਈ ਨਹੀਂ ਸੀ, ਖੂਹਾਂ ਦੀ ਵਾਈ ਸੀ, ਬਰਾਨੀ ਇਲਾਕੇ ਸੀਗੇ ਤੇ ਟਿੱਬੇ ਟੁੱਬੇ ਹੁੰਦੇ ਸੀਗੇ ਸਹੀ। ਤੇ ਫਸਲਾਂ ਬੀਜ ਲੈਣੀਆਂ ਤੇ ਵੱਢ ਲੈਣੀਆਂ ਬਸ। ਅੱਛਾ, ਹਾਂ ਬਸ। ਤੁਸੀਂ ਵੀ ਉਸ ਵੇਲੇ ਵਾਈ ਬੀਜੀ ਕਰਦੇ ਸੀ? ਨਹੀਂ ਜੀ ਨਹੀਂ, ਅਸੀਂ ਕਿੱਥੇ ਵਾਈ ਬੀਜੀ ਕਰਦੇ। ਹਾਂ ਸਾਡੇ ਵਡਕੇ ਜਿਹੜੇ ਸੀਗੇ ਹਾਂ, ਉਹ ਕੋਈ ਵਪਾਰ ਕਰਦੇ ਸੀਗੇ। ਸਹੀ। ਜੀ। ਤੇ ਅੱਛਾ, ਜਿਸ ਤਰ੍ਹਾਂ ਹੁੰਦਾ ਹੈ ਨਾ, ਹੁਣ ਜਿੱਦਾਂ ਤੁਸੀਂ ਸਮੁੰਦਰੀ 'ਚ ਬੈਠੇ ਹੋ ਤੇ ਲਾਗੇ ਪਿੰਡਾਂ 'ਚ ਰਿਸ਼ਤੇਦਾਰੀ ਵੀ ਹੁੰਦੀ ਹੈ, ਹਾਂਜੀ ਕਫੀਲਦਾਰੀ ਵੀ ਹੁੰਦੀ ਹਾਂਜੀ। ਹੈ, ਕੰਮ ਕਾਰੋਬਾਰ ਵੀ ਹੁੰਦਾ ਹੈ। ਜੀ ਜੀ ਹਾਂ। ਤੇ ਤੁਹਾਡਾ ਵਸੇਬ ਕਿਸ ਤਰ੍ਹਾਂ ਦਾ ਸੀ, ਸਿੱਖਾਂ ਦੇ ਨਾਲ, ਹਿੰਦੂਆਂ ਦੇ ਨਾਲ? ਕੋਈ ਦੁਕਾਨਾਂ ਦੁਕਾਨਾਂ ਦੇਖੋ ਉਹਨਾਂ ਦੀਆਂ ਜੀ, ਹੈਗੀਆਂ ਸੀ? ਸਾਡੇ ਪਿੰਡ ਤਾਂ ਕੋਈ ਨਹੀਂ ਸੀ ਹਾਂ ਹਾਂ, ਤੇ ਲਾਗੇ ਫਿਰ ਨਕੋਦਰ ਸ਼ਹਿਰ 'ਚ ਸੀ ਜਾਂ ਕੋਈ ਹੋਰ ਪਿੰਡਾਂ 'ਚ ਹੋਣਗੇ, ਸਾਨੂੰ ਤਾਂ ਇੰਨਾ ਕੁ ਪਤਾ। ਅੱਛਾ। ਹਾਂਜੀ ਨਹੀਂ, ਸਿੱਖਾਂ ਨਾਲ ਆਣ ਜਾਣ ਹੈ ਸੀ, ਜਿਵੇਂ ਈਦਾਂ ਤੇ ਹਾਂਜੀ ਸ਼ਰਾਧਾਂ ਹਾਂ, ਤੇ ਮਿਲਦੇ ਹੁੰਦੇ ਸੀਗੇ, ਖਮੀ ਤੇ ਖੁਸ਼ੀ ਤੇ? ਮਿਲਦੇ ਹੁੰਦੇ ਸੀਗੇ। ਸਾਨੂੰ ਤਾਂ ਖੈਰ ਨਹੀਂ ਪਤਾ ਸੀ ਇੰਨਾ, ਬਹਰਹਾਲ ਲੋਕ ਗੱਲਾਂ, ਜਿਹੜੇ ਸਿਆਣੇ ਬੰਦੇ ਨੇ ਉਹ ਗੱਲਾਂ ਬਾਤਾਂ ਕਰਦੇ ਤੇ ਮਿਲਦੇ ਹੁੰਦੇ ਸੀ। ਅੱਛਾ, ਹਾਂ, ਇੱਕ ਦੂਜੇ ਨੂੰ ਮਿਲਦੇ ਹੁੰਦੇ ਸੀ। ਸਹੀ। ਹਾਂਜੀ ਮਿਲਦੇ ਮਤਲਬ ਮੇਲ ਜਾਲ ਹੈ। ਹਾਂਜੀ। 47 ਤੋਂ ਪਹਿਲੇ ਕਦੀ ਇਸ ਗੱਲ ਦਾ ਪਤਾ ਹੈ ਸੀ ਕਿ ਉਜੜ ਕੇ ਚਲੇ ਜਾਣਾ ਵਾ, ਜਾਂ 47 ਤੋਂ ਪਹਿਲੋਂ ਜੀ ਪਤਾ ਇਹ ਲੱਗਾ ਸਾਨੂੰ ਬਚਪਨ ਦੇ ਵਿੱਚ ਵੀ ਉਜਾੜੇ ਜਿਹੜੇ ਆ ਨਾ, ਇੱਥੇ ਰਹਿਣਾ ਨਹੀਂ ਗਾ, ਪਾਕਿਸਤਾਨ ਬਣ ਗਿਆ, ਅਲੱਗਾ ਹੋ ਗਿਆ ਤੇ ਉੱਥੇ ਜਾਣਾ। ਉੱਥੇ ਜਾਣਾ? ਹਾਂਜੀ, ਜਾਣਾ ਪੈਣਾ ਵਾ ਜਾਣਾ ਪੈਣਾ। ਕਿ ਜਾਣਾ ਹੀ ਜਾਣਾ? ਤੇ ਕਈ ਜਿਹੜੇ ਮਤਲਬ ਰਹਿ ਗਏ ਨੇ, ਉਹ ਰਹਿ ਹੀ ਗਏ ਨੇ, ਕਿਉਂਕਿ ਉਹ ਤੁਹਾਡੇ ਲੋਕ ਜਿਹੜੇ ਸੀ, ਕੋਈ ਉਹਨਾਂ ਦੀ ਹਮਦਰਦੀ ਕਰਦੇ ਸੀ ਤਾਂ ਉਹਨੂੰ ਛੁਪਾ ਲਿਆ ਉਹਨਾਂ ਨੇ, ਅੱਛਾ। ਮਾਰ ਵੱਢਣ ਤੋਂ ਨਾ। ਨਹੀਂ, 47 ਤੋਂ ਪਹਿਲੇ ਮਤਲਬ ਵੰਡ ਤੋਂ ਪਹਿਲੇ ਇਸ ਗੱਲ ਦਾ ਪਤਾ ਸੀ ਕਿ ਜਾਣਾ ਪੈਣਾ? ਉਦੋਂ ਪਤਾ ਲੱਗ ਹੀ ਗਿਆ ਸੀ ਜਿਸ ਵੀ ਜਾਣਾ ਪੈਣਾ। ਜਦੋਂ ਸਿਰ ਤੇ ਆ ਗਈ ਉਦੋਂ ਪਤਾ ਲੱਗਾ। ਲੇਕਿਨ ਉਸ ਤੋਂ ਪਹਿਲੇ ਕੋਈ ਇਸ ਗੱਲ ਦੀ ਖਬਰ, ਕੋਈ ਸੂ? ਨਹੀਂ, ਕੋਈ ਨਹੀਂ ਸੀ। ਸਾਡਾ ਬਚਪਨ ਸੀਗਾ, ਸਾਨੂੰ ਤਾਂ ਜਿੰਨੀ ਪਤਾ ਉਹਨਾਂ ਕਰਦਾ। ਹਾਂ ਹਾਂ, ਹਾਂਜੀ ਠੀਕ ਹੈ। ਹਾਂਜੀ। ਅੱਛਾ, ਤੇ ਮਤਲਬ ਕਿ ਇਰਦ ਗਿਰਦ ਇਲਾਕਿਆਂ ਦੇ ਵਿੱਚ ਕੋਈ ਖਬਰ ਸੁਣੀ ਹੋਵੇ ਕਿ ਜੀ ਜਿਨਾਹ ਸਾਹਿਬ ਜਾਂ ਗਾਂਧੀ ਸਾਹਿਬ ਜਾਂ ਪਾਕਿਸਤਾਨ ਦਾ ਬਟਵਾਰਾ ਜਾਂ ਪਾਕਿਸਤਾਨ ਵੱਖ ਲੈਣਾ ਵਾ, ਜਾਂ ਫਿਰ ਘਰ-ਬਾਰ ਛੱਡਣੇ ਪੈਣੇ? ਹਾਂਜੀ, ਇਹ ਛੱਡਣ ਤੋਂ ਪਹਿਲੇ ਇਹ ਗੱਲ ਪਤਾ ਸੀ? ਹਾਂਜੀ ਹਾਂਜੀ। ਅੱਛਾ। ਹਾਂ, ਉਹ ਮਤਲਬ ਇਹ ਝੰਡੇ ਹੱਥਾਂ 'ਚ ਫੜੇ ਹੋਣੇ, ਜਾਂ ਪਾਕਿਸਤਾਨ ਬਣ ਗਿਆ ਵੀ ਚਲੋ ਬਈ। ਹਾਂਜੀ, ਤੇ ਕਿਸੇ ਨੇ ਕਹਿਣਾ ਨਹੀਂ, ਐਵੇਂ ਕਰਦੇ ਆ, ਨਹੀਂ ਜਾਣਾ ਚਾਹੀਦਾ, ਆਪਣੇ ਘਰ ਬੂਆ ਨਹੀਂ ਛੱਡਣਾ ਚਾਹੀਦਾ। ਅੱਛਾ। ਤੇ ਫਿਰ ਕਈ ਬੰਦੇ ਕਹਿਣਗੇ ਜਦੋਂ ਤੁਰੇ ਜਾਂਦੇ ਲੋਕ, ਤੁਸੀਂ ਤੁਰ ਪਓ। ਤੁਸੀਂ ਵੀ? ਮਾਰ ਵੱਡ ਵਡਾਈਆ ਹੋਣ ਡਿਆ ਸੀਗਾ। ਅੱਛਾ, ਇਹ ਉਦੋਂ ਦੀ ਗੱਲ ਹੈ? ਉਹ ਦੀ ਗੱਲ। ਅੱਛਾ ਅੱਛਾ, ਤੁਸੀਂ ਪਹਿਲੇ ਦੱਸਿਆ ਕਿ ਪਹਿਲੇ ਤਾਂ ਸਭ ਕੁਝ ਠੀਕ ਠਾਕ ਸੀ, ਹਾਂਜੀ। ਫਿਰ 47 ਵਿੱਚ ਕਿਉਂ ਕੰਮ ਖਰਾਬ ਹੋਇਆ? 47 'ਚ ਕੰਮ ਹੁਣ ਪਤਾ ਨਹੀਂ ਕਿਉਂ ਖਰਾਬ ਹੋਇਆ, ਸਾਨੂੰ ਤੇ ਜਿੰਨੀ ਕੁ ਉਨੀ ਕੁ ਦੱਸਿਆ ਤੁਹਾਨੂੰ। ਖਰਾਬ ਪਤਾ ਨਹੀਂ ਕਿਉਂ ਹੋ ਗਿਆ। ਤੁਹਾਡੇ ਪਿੰਡ ਦਾ ਨੰਬਰਦਾਰ ਕੌਣ ਸੀ ਤੇ ਤੁਹਾਡਾ ਪਿੰਡ ਕਿਹੋ ਜਿਹਾ ਸੀ? ਜ਼ਰਾ ਆਪਣੇ ਪਿੰਡ ਬਾਰੇ ਕੋਈ 4 ਗੱਲਾਂ ਤੇ ਦੱਸੋ, ਕੀ ਕੀ ਯਾਦ ਆ ਪਿੰਡ ਦਾ? ਪਿੰਡ ਮਤਲਬ ਠੀਕ ਠਾਕ ਸੀਗਾ ਤੇ ਤੇ ਬਰਾਦਰੀਆਂ ਉੱਥੇ ਹੈਗੀਆਂ ਸੀ, ਹੈ ਮੁਸਲਮਾਨ ਸੀ ਸਾਰੇ। ਹਾਂਜੀ। ਤੇ ਨੰਬਰਦਾਰ ਦਾ ਹੁਣ ਪਤਾ ਨਹੀਂ ਕਿਹੜਾ ਸੀ, ਕਿਹੜਾ ਨੰਬਰਦਾਰ ਨਹੀਂ। ਅੱਛਾ, ਤੇ ਪਿੰਡ ਦੀ ਕੋਈ ਐਸੀ ਚੀਜ਼, ਕੋਈ ਖੂਹ, ਕੋਈ ਬੋੜ, ਕੋਈ ਹਾਂਜੀ ਹਾਂਜੀ ਮਸੀਤ, ਕੋਈ ਹਾਂਜੀ ਚੀਜ਼ ਦੱਸ ਦਿਓ। ਮਸੀਤਾਂ ਹੈਗੀਆਂ ਸੀ। ਅੱਛਾ। 2 ਮਸੀਤਾਂ ਸੀ, ਇੱਕ ਤਾਂ ਸਾਡੇ ਘਰ ਦੇ ਕੋਲ ਸੀ ਮਸੀਤ, ਬੜੀ ਅੱਛੀ ਮਸੀਤ ਸੀ, ਤੇ ਇੱਕ ਪਰਾਂ ਹੋਰ ਸੀ, 2 ਮਸੀਤਾਂ ਸੀ। ਤੇ ਬਾਕੀ ਨਾ ਕਿਲੇ ਦਾ ਉਹ ਤਾਲ ਸਾਦੇ ਹੁੰਦੇ ਸੀਗੇ ਦੱਖਣੀ, ਉਹ ਉੱਥੇ ਮਤਲਬ ਹੈ ਕਿ ਬਹਿੰਦੇ ਖਲੋਂਦੇ ਹੁੰਦੇ ਸੀ ਲੋਕ, ਆਉਂਦੇ ਜਾਂਦੇ ਮੁਸਾਫਰ। ਅੱਛਾ, ਮੁਸਾਫਰ। ਹਾਂਜੀ ਹਾਂਜੀ, ਜਿਵੇਂ ਜੰਜਕਾਰ? ਹਾਂਜੀ 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 ਹਾਂਜੀ। ਠੀਕ, ਸਹੀ। ਉਦੋਂ ਖਲਾਕ ਸੀ, ਪਿਆਰ ਸੀ, ਮੁਹੱਬਤ ਸੀ, ਇੱਕ ਦੂਜੀ ਹਮਦਰਦੀਆਂ ਸੀ। ਕਦੀ 47 ਤੋਂ ਪਹਿਲੇ ਸਿੱਖਾਂ ਨੇ ਤੁਹਾਨੂੰ ਤੂੰ ਕਰਕੇ ਬੁਲਾਇਆ ਹੋਵੇ, ਜਾਂ ਜਿੱਦਾਂ ਨਫ਼ਰਤ ਨਾਲ ਬੁਲਾਇਆ ਹੋਵੇ, ਜਾਂ ਕੋਈ ਲੜਾਈ ਝਗੜਾ ਹੋਇਆ ਹੋਵੇ? ਨਹੀਂ ਜੀ, ਕੋਈ ਨਹੀਂ ਸੀ? ਮੇਰੇ ਸਾਡੇ ਇਲਮ ਦੇ ਵਿੱਚ ਤਾਂ ਕੋਈ ਨਹੀਂ। ਅੱਗੋਂ ਪਿੱਛੋਂ ਅਸੀਂ ਕਹਿ ਨਹੀਂ ਸਕਦੇ, ਸਾਡੇ ਬਚਪਨ ਜਿਹੜਾ ਨਾ ਅਸੀਂ ਦੇਖਿਆ ਨਹੀਂ, ਕੋਈ ਨਹੀਂ ਸੀ। ਕੋਈ ਬਜ਼ੁਰਗਾਂ ਤੋਂ ਗੱਲਬਾਤ ਸੁਣੀ ਹੋਵੇ? ਨਹੀਂ ਕੋਈ ਨਹੀਂ, ਉਹ ਵੀ ਕਹਿੰਦੇ ਸੀਗੇ ਵੀ ਸਾਡੇ ਨਾਲ ਚੰਗੇ ਲੋਕ ਚੰਗੇ ਸੀ। ਅੱਛਾ, ਮੇਲ ਵਰਤਨ ਵੀ ਤੁਹਾਡਾ ਵਧੀਆ? ਕਈ ਸਾਨੂੰ ਮਿਲਣ ਆਉਂਦੇ ਨੇ ਕੰਪ ਦੇ ਵਿੱਚ, ਕੰਪ ਦੇ ਵਿੱਚ ਬੰਦੇ ਮਿਲਣ ਆਉਂਦੇ ਰਹੇ ਨੇ, ਤੇ ਫਿਰ ਉਹ ਲੋਕਾਂ ਨੇ ਮਤਲਬ ਹੈ ਕਿ ਉਧਰੋਂ ਉਧਰੀ ਡਾਂਗਾਂ ਸਵੀਆਂ ਸਵਾਰੀਆਂ, ਉਹਨਾਂ ਕੋਲ ਵੀ ਹੋਣੀਆਂ, ਇਹਨਾਂ ਕੋਲ ਵੀ ਹੋਣੀਆਂ, ਤੇ ਉਹਨਾਂ ਨੇ ਫਿਰ ਮਦਦ ਚਲੇ ਜਾਂਦਾ। ਅੱਛਾ ਅੱਛਾ, ਇਹ ਦੱਸੋ ਕਿ 47 ਦੇ ਵਿੱਚ ਤੁਹਾਨੂੰ ਆਪਣਾ ਕਾਰੋਬਾਰ ਕਿਸ ਤਰ੍ਹਾਂ ਛੱਡਣਾ ਪਿਆ? ਕਾਰੋਬਾਰ ਦੇਖੋ ਜੀ, ਸਾਡਾ ਤਾਂ ਬਚਪਨ ਸੀਗਾ, ਸਾਨੂੰ ਤਾਂ ਪਤਾ ਨਹੀਂ ਕੀ
ਮਤਲਬ ਹੈ ਅਸੀਂ ਇਦਾਂ ਹੀ ਛੱਡ ਕੇ ਘਰੇ ਖੁੱਲੇ ਮੈਦਾਨ। ਮੇਰੇ ਗੱਲ ਕਰਨ ਦਾ ਮਕਸਦ ਹੈ ਕਿ ਪਿੰਡ ਦੇ ਵਿੱਚ ਕੋਈ ਐਲਾਨ ਹੋਇਆ, ਤੁਹਾਡੇ ਤੇ ਹਮਲਾ ਹੋਇਆ, ਕੀ ਹਾਂਜੀ ਹੋਇਆ? ਹਮਲਾ ਇਹ ਹੋਇਆ ਕਿ ਜਿਹੜਾ ਬੰਦਾ ਸੀ ਨਾ ਸਾਡੇ ਪਿੰਡ ਦਾ ਇੱਕ, ਉਹ ਇੱਕ ਖੱਤਰੀ ਸੀਗਾ, ਉਹਨੂੰ ਨਕੋਦਰ ਸ਼ਹਿਰ ਛੱਡਣ ਗਿਆ ਸੀ। ਅੱਛਾ। ਛੱਡਣ ਗਿਆ ਜਿਸਲੇ ਵਾਪਸ ਆਇਆ ਨਾ, ਉਹ ਜਿਹੜੀਆਂ ਸੀ ਨਾ ਬੱਲਾਂ, ਉੱਥੇ ਬੰਦੇ ਬੈਠੇ ਸੀਗੇ, ਉਹਨਾਂ ਫੜ ਕੇ ਉਹਨੂੰ ਸੁੱਟ ਲਿਆ। ਅੱਛਾ। ਸੁੱਟ ਕੇ ਉਹਨੂੰ ਮਾਰ ਦਿੱਤਾ। ਅੱਛਾ। ਮਾਰ ਦਿੱਤਾ ਤੇ ਜਿਸਲੇ ਚਲੇ ਗਏ, ਪਤਾ ਲੱਗ ਗਿਆ, ਉਹਨੂੰ ਚੁੱਕ ਕੇ ਲਿਆਂਦਾ। ਤੇ ਫਿਰ ਉਹਨਾਂ ਨੇ ਇੱਕ ਬੰਦਾ ਹੋਰ ਸਿਆਣਾ ਬੰਦਾ ਸੀ, ਪਟਵਾਰੀ ਸੀ, ਉਹ ਭੱਜਿਆ ਨਹੀਂ ਸੀ ਜਾਂਦਾ ਉਹਦੇ ਕੋਲ। ਅੱਛਾ। ਉਹ ਮਗਰ ਹੋ ਕੇ ਨਾ ਉਹਨਾਂ ਨੇ ਛਵੀਆਂ ਮਾਰ ਕੇ ਵੀ ਸੁੱਟ ਦਿੱਤਾ ਮਾਰ। ਦੋ ਸਾਡੇ ਮਰੇ ਨੇ ਸਾਡੇ ਸਾਹਮਣੇ, ਬਾਕੀ ਹੋਰ ਕੋਈ। ਅੱਛਾ। ਹਾਂ, ਅਸੀਂ ਅਮਨਾ ਮਾਨ ਫਿਰ ਨਿਕਲ ਆਏ। ਹਾਂਜੀ। ਤੇ ਦਿਲ ਕਰਦਾ ਸੀ ਵੈਸੇ ਘਰ ਛੱਡਣ ਨੂੰ? ਦਿਲ ਛੱਡ ਕੇ ਕੁਛ ਵੀ ਨਹੀਂ ਸੀ ਉਸ ਲਈ, ਖੁਦਾ ਦੀ ਖੁਦਾਈ ਭੁੱਲੀ ਸੀ, ਕੋਈ ਪਤਾ ਨਹੀਂ ਸੀ ਲੱਗਦਾ। ਬੱਚੇ ਮਾਵਾਂ ਬੱਚੇ ਸੁੱਟ ਕੇ ਦੌੜ ਗਈਆਂ ਉਸ ਲਈ, ਤਾਂ ਕੋਈ ਬਸ ਕੀ ਤੁਹਾਨੂੰ ਦੱਸੀਏ, ਹਾਲ ਹੀ ਮੰਦਾ ਹਾਲ ਸੀ। ਸਹੀ। ਘਰ ਤੋਂ ਫਿਰ ਕੈਂਪ ਤੱਕ ਕਿਸ ਤਰ੍ਹਾਂ ਪਹੁੰਚੇ? ਤੁਰ ਕੇ। ਕੈਂਪ ਕਿੰਨੀ ਦੂਰ ਸੀ ਤੇ ਕਿੱਥੇ ਲੱਗਾ ਸੀ? ਕੈਂਪ ਹੈਗਾ ਸੀਗਾ ਪ੍ਰਤਾਪਪੁਰਾ। ਅੱਛਾ। ਤੇ ਰਾਤ ਅਸੀਂ ਚੱਲੇ ਆ। ਇੱਕ ਪਿੰਡ ਆ ਸਾਡਾ ਆਇਆ ਸੀ ਰਾਹ ਦੇ ਵਿੱਚ ਮੁਸਲਮਾਨਾਂ ਦਾ। ਅੱਛਾ। ਉਹ ਕਹਿਣ ਲੱਗੇ ਲੈ ਪਾਗਲ ਹੈ, ਕਿੱਦਾਂ ਤੁਰੇ ਜਾਂਦੇ ਆ। ਸਵੇਰ ਨੂੰ ਪਤਾ ਲੱਗਾ ਕਿਸੇ ਦੀ ਬਾਂਹ ਨਹੀਂ, ਕਿਸੇ ਦੀ ਲੱਤ ਨਹੀਂ, ਕਿਸੇ ਦਾ ਚਿਹਰਾ ਨਹੀਂ, ਕਿਸੇ ਦਾ ਕੁਝ ਨਹੀਂ। ਤੇ ਉਹ ਵੀ ਫਿਰ ਆ ਗਏ ਨੇ। ਬਹੁਤ ਵੱਡਾ ਕੈਂਪ ਲੱਗਾ ਸੀ। ਤੇ ਦੋ ਤਿੰਨ ਬੰਦੇ ਜਿਹੜੇ ਸੀਗੇ ਕਿ ਉਹਨਾਂ ਨੇ ਆਖਿਆ ਵੀ ਆਹ ਜਿਹੜਾ ਨਾਂਗਾ ਸਿਪਾਹੀ ਫਿਰਦਾ ਸਾਹਿਬ, ਤੇ ਉਹਦੇ ਨਾਗਲੇ ਦਾ ਵਰਦੀ ਨਹੀਂ ਸੀ ਪਾਈ, ਕੱਛਾ ਪਾਇਆ ਸੀਗਾ, ਬਨੈਣ ਪਾਈ ਸੀ, ਤੇ ਉਹ ਫਿਰਦਾ ਸੀਗਾ, ਗਸ਼ਤ ਕਰਦਾ, ਜਿਹਨੇ ਹਿਫਾਜ਼ਤ ਕਰਦਾ ਸੀ ਕੰਪ ਦੀ। ਉਹਨਾਂ ਕਿਹਾ ਵੀ ਇਹਨੂੰ ਮਾਰੀਏ ਤੇ ਫਿਰ ਕੰਪ 'ਤੇ ਹਮਲਾ ਹੋ ਸਕਦਾ। ਉਹਨੇ ਦੂਰੋਂ ਦੇਖਿਆ, ਉਹਨੇ ਦੂਰੋਂ ਫੈਰ ਮਾਰਿਆ, ਇੱਕ ਇੱਧਰ ਸੁੱਟਦਾ, ਇੱਕ ਇੱਧਰ ਸੁੱਟਦਾ, ਕਹਿਣ ਲੱਗਾ ਜਾਓ ਜਾ ਕੇ ਤੋਂ ਮੈਂ ਸੁੱਟਿਆ ਆ, ਚੁੱਕ ਕੇ ਪਾਸੇ ਕਰ ਦਿਓ ਉਹਨਾਂ ਨੂੰ। ਉਹਨਾਂ ਦੇ ਮਾਰਨ ਤੋਂ ਪਹਿਲਾਂ ਹੀ ਉਹਨੂੰ ਮਾਰ ਦਿੱਤਾ। ਸਹੀ। ਹਾਂਜੀ। ਤੇ ਮਕਸਦ ਇਹ ਹੈ ਜੀ ਉਸ ਵੇਲੇ ਕੈਂਪ ਤੋਂ ਫਿਰ ਪਾਕਿਸਤਾਨ ਕਿਸ ਤਰ੍ਹਾਂ? ਪਾਕਿਸਤਾਨ ਦੀ ਤੁਰ ਕੇ ਅਸੀਂ ਆਏ ਹਾਂ। ਫਿਰ ਨਹੀਂ ਅੱਧਾ ਥੋੜ੍ਹਾ ਜਿਹਾ ਤੁਰੇ, ਬਾਕੀ ਫਿਰ ਟ੍ਰੇਨ ਆਈ ਆ, ਟ੍ਰੇਨ ਦੇ ਵਿੱਚ ਅਸੀਂ ਬਹਿ ਗਏ। ਅੱਛਾ। ਹਾਂਜੀ। ਫਿਰ ਅਸੀਂ ਜਲੰਧਰ ਆਏ ਹਾਂ, ਜਲੰਧਰੋਂ ਫਿਰ ਅੰਮ੍ਰਿਤਸਰ। ਹਾਂਜੀ, ਤੁਹਾਡਾ ਸ਼ਹਿਰ ਅੰਮ੍ਰਿਤਸਰ ਆ ਗਏ। ਅੱਛਾ। ਉੱਥੇ ਫਿਰ ਟ੍ਰੇਨ 'ਚ ਦੁਨੀਆ ਬੜੀ ਸੀ, ਬਸ ਕੋਈ ਪੈਦਲ, ਕੋਈ ਗੱਡੀਆਂ ਵਾਲੇ, ਕੋਈ ਕਿਸ ਤਰ੍ਹਾਂ। ਉਹ ਟ੍ਰੇਨ ਦੇ ਵਿੱਚ ਇੱਦਾਂ ਹੋਈ ਕਿ ਅਸੀਂ ਬੜੇ ਔਖੇ ਹੋਏ। ਅਸੀਂ ਛੋਟੇ ਛੋਟੇ ਸੀਗੇ, ਉਹ ਮਾਂ ਸਾਡੀ ਨੇ ਚੁੱਕ ਕੇ ਸਾਨੂੰ ਵਿੱਚ ਸੁੱਟਿਆ, ਆਪ ਰਹਿ ਗਈ। ਉਹ ਨਾ ਫਿਰ ਉਹਨੇ ਨਾ ਜਨਾਨੀਆਂ ਨੇ ਫੜ ਕੇ ਬਾਹਾਂ ਖਿੱਚੀ, ਉਹ ਵਿਚਾਰੀ ਰਗੜਾ ਸਾਡੀ ਮਾਂ ਦੇ ਲੱਗੀਆਂ, ਤੁਰ ਪਈ ਗੱਡੀ, ਤੇ ਉਹ ਮਸਾਂ ਦੇ ਵਿੱਚ ਵਾੜਿਆ। ਅੱਛਾ। ਹਾਂਜੀ। ਤੁਸੀਂ ਅੰਦਰ ਬਹਿ ਕੇ ਆਏ ਹੋ ਕਿ ਉੱਪਰ ਛੱਤ? ਅਸੀਂ ਨਹੀਂ, ਅਸੀਂ ਅੰਦਰ ਬੜੇ ਸਕੂਨ ਨਾਲ ਬਹਿ ਕੇ ਆਏ। ਅੱਛਾ। ਤੇ ਤੁਹਾਡੇ ਲੋਕ ਵੀ ਇੱਧਰੋਂ ਇੱਦਾਂ ਹੀ ਗਏ ਨੇ? ਦੋਵਾਂ ਪਾਸੇ ਇਹੀ ਹਾਲ ਹੈ, ਪਰ ਉਹ ਫੇਰ ਵੀ ਥੋੜ੍ਹੇ ਅਮਨ ਨਾਲ ਗਏ ਤੇ ਸਾਡੇ ਬੜੇ ਵਿੱਚ ਔਖੇ ਆਏ। ਹਾਂ, ਉਹ ਵੀ ਇੰਝ ਹੀ ਗਏ। ਬਾਕੀ ਅਗਰ ਸਾਰੇ ਆ ਜਾਂਦੇ ਤਾਂ ਸਾਡੇ ਥਾਂ ਹੀ ਨਹੀਂ ਸੀ ਲੱਭਣਾ। ਅਜੇ ਅੱਧਾ ਪਾਕਿਸਤਾਨ ਮੁਸਲਮਾਨ ਉੱਥੇ ਆ, ਤੁਹਾਨੂੰ ਪਤਾ ਹੀ ਆ ਜੀ। ਹਾਂ, ਨਹੀਂ ਉਹ ਸੀ ਜਿਹੜੇ ਮਤਲਬ ਹੈ ਕਿ ਕੋਈ ਬੰਦਾ ਅਫਸਰ ਸੀ ਜਿਹਨੇ ਡੱਬਾ ਕਰਾਇਆ ਸੀਗਾ। ਅੱਛਾ। ਬਹਿਣ ਨਹੀਂ ਸੀ ਦਿੰਦਾ ਕਿਸੇ ਨੂੰ। ਅੱਛਾ। ਉਹ ਪਰਾਂ ਨੂੰ ਚਲਾ ਗਿਆ, ਕਹਿਣਾ ਵੀ ਜਨਾਨੀਆਂ ਵਿੱਚ ਚੰਗੀਆਂ ਵੀ ਹੁੰਦੀਆਂ ਨੇਕਾਂ, ਉਹਨੇ ਕਿਹਾ ਸੁੱਟ ਬੱਚੇ ਸੁੱਟ, ਤੈਨੂੰ ਵੀ ਅੱਲਾ ਵਾਰਸਾ, ਇਹਨੂੰ ਵੀ ਫੜ ਲੈਂਦੇ ਆ। ਉਹ ਬਦਬਾਂ ਮੂੰਹ ਫੜ ਕੇ ਤੈਨੂੰ ਵਿਚਾਰੀ ਵਿੱਚ ਵੜ, ਤੋ ਤੁਸੀਂ ਕਿਉਂ ਵਿੱਚ ਵੜੇ ਆ? ਉਹ ਕਹਿਣ ਲੱਗੀ ਗੱਡੀ ਚੱਲ ਪਈ ਆ, ਬਹਿ ਗਏ ਬੱਚੇ ਕੋਈ। ਉਹਨੇ ਇਹੋ ਹੀ ਆਖਿਆ ਵੀ ਤੁਸੀਂ ਹਿੱਲਣਾ ਨਹੀਂ, ਰਮਾਨ ਨਾਲ ਬੈਠੇ ਰਹਿਣਾ। ਅਸੀਂ ਭੱਜੇ ਫਿਰਦੇ ਸੀ ਵਿੱਚ। ਹਾਂਜੀ, ਬੱਚੇ ਜੋ ਬਚਪਨ। ਹਾਂਜੀ। ਤੇ ਉਹਨੇ ਭਰ ਕੇ ਥਾਲਾ ਨਾ ਡਰ, ਪਤਾ ਨਹੀਂ ਕੋਈ ਬੜਾ ਅੱਛਾ ਪੰਜੀਰੀ ਬਣਾਈ ਸੀ, ਕਿ ਦੇਸੀ ਘਿਓ ਪਾ ਕੇ। ਉਹ ਕਹਿਣ ਲੱਗੀ ਬਿਲਾ ਨਾ ਬੱਚਿਆਂ ਨੂੰ ਦੇ, ਅਸੀਂ ਭੁੱਖੇ ਸੀ, ਖਾਣ ਲੱਗ ਪਏ। ਹਾਂਜੀ। ਚਲੋ ਅੱਲਾ ਵਾਰਿਸ ਹੁੰਦਾ ਜੀ। ਹਾਂਜੀ। ਲਾਵਾਰਸਾਂ ਦਾ ਤੇ ਫਿਰ ਅੱਲਾ ਵਾਰਿਸ। ਅਸੀਂ ਫਿਰ ਸਾਡੇ ਕੁਝ ਬੰਦੇ ਸੀਗੇ,
ਰਿਸ਼ਤੇਦਾਰ ਬੈਠੇ ਜਲੰਧਰ ਆਪਣਾ ਜਲੰਧਰ ਕਾਨੂੰ ਜੜ੍ਹਾਂ ਵਾਲੇ ਪੰਜ ਚੱਕ। ਅੱਛਾ, ਪੰਜ ਚੱਕ, ਬਿਲਕੁਲ। ਹਾਂਜੀ ਹਾਂਜੀ ਲੁੰਡੀਆਂ ਵਾਲੇ ਦੇ ਕੋਲ। ਅਸੀਂ ਉੱਧਰ ਦਾ ਰੁਕ ਕੀਤਾ। ਉਹ ਅੱਗੇ ਉੱਲੂ ਦੇ ਪੱਠੇ ਐਸੇ ਨਿਕਲੇ ਸੀ, ਉਹ ਦੁੱਖਾਂ ਦੇ ਮਾਰੇ ਸੀਗੇ। ਫਿਰ ਸਾਨੂੰ ਬੰਦਿਆਂ ਨੇ ਜਿਹੜੇ ਸੀ ਨਾ ਸਾਡੇ ਰਹਿਮ ਦਿਲ ਬੰਦੇ ਸੀਗੇ, ਉਹ ਸਾਨੂੰ ਲੈ ਆਏ ਇੱਥੇ 47। ਅੱਛਾ, 47। ਹਾਂ 47 ਪਰ 447 ਜੀ ਆ। ਅੱਛਾ ਹਾਂਜੀ। ਅੱਛਾ ਬਜ਼ੁਰਗੋ, ਹੁਣ ਪੌਣੀ ਸਦੀ ਹੋ ਚੱਲੀ ਹੈ ਵੰਡ ਨੂੰ। ਜੀ ਆ। ਪੌਣੀ ਸਦੀ ਬਹੁਤ ਚਿਰ ਹੋ ਗਿਆ। ਬਹੁਤ ਚਿਰ ਹੋ ਗਿਆ ਜੀ। ਤੇ ਹੁਣ ਉਹ ਘਰ-ਬਾਰ, ਉਹ ਘਰ ਦਾ ਬੂਹਾ, ਹਾਂਜੀ ਉਹ ਪਿੰਡ ਦੀਆਂ ਗਲੀਆਂ ਜੀ, ਉਹ ਚੇਤੇ ਆ ਜਾਂਦੇ? ਮੈਨੂੰ ਬਿਲਕੁਲ ਯਾਦ ਆ। ਯਾਦ ਆ? ਹਾਂਜੀ। ਜਦੋਂ ਮੈਂ ਹੁਣ ਪਿੰਡ ਤੁਹਾਨੂੰ ਚੇਤੇ ਕਰਾ ਰਿਹਾ, ਅੱਖਾਂ ਦੇ ਮੂਹਰੇ ਆ ਰਹੀਆਂ? ਨਹੀਂ, ਮੈਨੂੰ ਬਿਲਕੁਲ ਹੁਣ ਤੁਸੀਂ ਨਾਮ ਹੀ ਕਰੋ, ਮੈਨੂੰ ਯਾਦ। ਅੱਛਾ। ਹਾਂਜੀ। ਜੇ ਤੁਹਾਨੂੰ ਪਿੰਡ ਲੈ ਜਾਈਏ, ਜੀ ਆ। ਪਹਿਲੇ ਇਹ ਦੱਸੋ, ਪਿੰਡ ਜਾਓਗੇ? ਮੈਂ ਇਨਸ਼ਾਅੱਲਾ ਜਾਵਾਂਗਾ। ਇਨਸ਼ਾਅੱਲਾ। ਹਾਂਜੀ। ਅੱਛਾ। ਹਾਂਜੀ, ਮੈਨੂੰ ਵੈਸੇ ਸ਼ੌਕ ਆ। ਸ਼ੌਕ ਹੈਗਾ? ਸ਼ੌਕ ਆ ਜੀ। ਹਾਂ, ਚਲੋ ਇਨਸ਼ਾਅੱਲਾ ਰੱਬ ਨਾ ਕਰੇ। ਜੇ ਤੁਹਾਨੂੰ ਪਿੰਡ ਤੋਂ ਬਾਹਰ ਛੱਡ ਆਈਏ, ਜੀ, ਆਪਣਾ ਘਰ ਲੱਭ ਲੋਗੇ? ਬਿਲਕੁਲ। ਪਤਾ ਨਹੀਂ ਹੁਣ ਕੀ ਬਣ ਗਿਆ ਹੁਣ। ਉਹ ਜਿਹੜੀ ਥਾਵਾਂ ਤਾਂ ਉਹੀ ਆ। ਮਕਸਦ ਇਹ ਆ ਵੀ ਇੱਥੇ ਸਮੁੰਦਰੀ ਅੱਡੇ ਦੇ ਵਿੱਚ ਨਾ ਤੁਹਾਡੇ ਬੰਦੇ 2-3 ਆਏ, ਕਦੀ ਕਿਸੇ ਪਿੰਡ ਦੇ ਸੀਗੇ, ਤੇ ਉਹ ਵੇਖਿਆ ਉਹਨੇ ਕਿ ਯਾਰ ਇਹ ਨਕਸ਼ਾ ਹੀ ਹੋਰ ਤਰ੍ਹਾਂ ਬਦਲਿਆ, ਕੀ ਬਣਿਆ ਇਹਦਾ। ਹੁਣ ਸਾਨੂੰ ਵੀ ਇਹ ਪਤਾ ਲੱਗਣਾ। ਬਾਬਾ ਜੀ ਗਲੀਆਂ ਬਾਜ਼ਾਰ ਤੇ ਉਹੀ ਰਹਿਣੇ ਆ। ਉਹ ਗਲੀਆਂ ਬਾਜ਼ਾਰ ਤੋਂ ਹੀ ਰਹਿਣੇ ਆ, ਪਰ ਨਹੀਂ ਨਾ ਪਤਾ ਲੱਗਦਾ। ਹਾਂ, ਹੁਣ ਆ ਜ਼ਮੀਨ ਆ ਵਗਦੀ ਸੀ। ਹਾਂਜੀ, ਇਸ ਨੂੰ ਮਕਾਨ ਪਾਏ। ਵੰਡ ਛੰਡ ਠੀਕ ਹੋ ਗਈ ਹੈ, ਤੁਸੀਂ ਕੀ ਕਹਿੰਦੇ ਹੋ? ਵੰਡ ਠੀਕ ਹੋਈ ਆ ਤੇ ਨਹੀਂ ਵੀ ਹੋਈ ਆ, ਸਮਝਿਆ ਕਿ ਨਹੀਂ? ਅਗਰ ਵੰਡ ਸਾਰੀ ਇੱਕ ਸਹੀ ਹੁੰਦੀ ਨਾ ਤੇ ਸਾਡੇ ਮੁਸਲਮਾਨ ਉਧਰ ਨਾ ਰਹਿੰਦੇ, ਇੱਧਰ ਆ ਜਾਂਦੇ। ਲੇਕਿਨ ਇਹ ਆ ਵੀ ਜਿਸ ਤਰ੍ਹਾਂ ਵੀ ਹੋਇਆ ਵੰਡ ਹੋ ਗਈ, ਕਰ ਲਈ ਉਹਨੇ। ਵੈਸੇ ਮੈਂ ਮਤਲਬ ਕਿ ਵਿਊਜ਼ ਹੁੰਦੇ ਨਾ, ਬੰਦਾ ਕਦੀ ਸੋਚ ਵਿਚਾਰ ਕਰਦਾ ਕਿ ਯਾਰ ਕਾਸ਼ ਇਦਾਂ ਹੁੰਦਾ। ਬਿਹਤਰ ਤੁਹਾਨੂੰ ਉਹਨਾਂ ਨਾਲੋਂ ਬਿਹਤਰ ਸਮਝਦੇ ਹਾਂ। ਤੁਹਾਨੂੰ ਅਸੀਂ ਬਹੁਤ ਬਿਹਤਰ ਸਮਝਦੇ। ਕਿਉਂ? ਤੁਹਾਡਾ ਅਖਲਾਕ, ਖੁਸ਼ ਅਖਲਾਕੀ, ਪਿਆਰ, ਮੁਹੱਬਤ, ਜ਼ੇਨ, ਜੋ ਕੁਛ ਵੀ ਹੈ ਅੱਛਾ ਲੱਗਾ। ਸਾਰੀ ਇੱਕ ਹੀ ਗੱਲ ਹੈ ਬਜ਼ੁਰਗ। ਹਾਂਜੀ, ਇੱਕ ਹੀ ਗੱਲ। ਹਾਂਜੀ। ਵੈਸੇ ਜਦੋਂ ਘਰੋਂ ਨਿਕਲੇ ਸੀਗੇ, ਹਾਂਜੀ, ਦਿਲ ਕਰਦਾ ਸੀ ਘਰ-ਬਾਰ ਛੱਡਣ? ਭਰਿਆ ਮਕਾਨ ਛੱਡਿਆ ਜੀ, ਦੇਗਾਂ ਪਈਆਂ ਸੀ, ਬੜਾ ਕੁਛ ਪਿਆ ਸੀਗਾ ਸਾਡੇ, ਤੇ ਦਾਣੇ ਖਿਲਰੇ ਪਏ, ਮੰਜੀਆਂ, ਬਿਸਤਰੇ, ਕੱਪੜੇ ਲੀੜੇ ਸਭ ਛੱਡ ਕੇ ਚੀਕਾਂ ਮਾਰਦੇ ਨੇ ਭੱਜ। ਹਾਂਜੀ। ਅੰਗਰੇਜ਼ ਕੰਮ ਮਾੜਾ ਨਹੀਂ ਕਰਕੇ ਗਏ, ਬਹੁਤ ਅੱਛਾ ਕਰਕੇ ਗਏ। ਦੇਖੋ ਜੀ, ਸਾਡੇ ਇੱਥੇ ਤਬਾਹੀ ਮਰਜ਼ਾਂ ਦੀ ਦੇਖ ਲਓ, ਨਹਿਰਾਂ ਉਹ ਕੱਢ ਗਏ, ਸੜਕਾਂ ਉਹ ਦੇ ਗਏ, ਲਾਈਨਾਂ ਉਹ ਵਿਛਾ ਕੇ ਦੇ ਗਏ, ਇੱਕ ਵੀ ਬਣਾ ਕੇ ਦੱਸਣਗਾ ਨਹੀਂ। ਗੱਲ ਸਹੀ ਨਹੀਂ? ਹਾਂ, ਗੱਲ ਤੁਹਾਡੀ ਸਹੀ ਹੈ। ਹਾਂਜੀ। ਲੋ ਜੀ, ਇਹ 47 ਦੇ ਫੈਕਟਸ ਐਂਡ ਫਿਗਰਸ ਨੇ ਜੋ 47 ਵਿੱਚ ਹੋਇਆ, ਔਰ ਜੋ ਆਪਣੇ ਪਿੰਡੇ 'ਚ ਬਜ਼ੁਰਗਾਂ ਨੇ ਹੰਡਾਇਆ, ਉਸ ਵੇਲੇ ਦੇ ਹਾਲਾਤ ਕੀ ਸਨ ਬਜ਼ੁਰਗਾਂ ਨੇ ਦੱਸਿਆ। ਔਰ ਬਹੁਤ ਕੁਛ ਇਹ ਨਹੀਂ ਕਿ ਗੋਰਿਆਂ ਨੇ ਸਭ ਕੁਛ ਹੀ ਆਪਣੇ ਦੌਰ ਦੇ ਵਿੱਚ ਬਹੁਤ ਕੁਛ ਵਧੀਆ ਵੀ ਕੀਤਾ। ਜੇ ਆਪਾਂ ਲਹਿੰਦੇ ਪੰਜਾਬ 'ਚ ਗੱਲ ਕਰੀਏ, ਚੜ੍ਹਦੇ ਪੰਜਾਬ ਦਾ ਤਾਂ ਮੈਂ ਨਹੀਂ ਜ਼ਿਕਰ ਕਰਾਂਗਾ, ਲੇਕਿਨ ਲਹਿੰਦੇ ਪੰਜਾਬ 'ਚ 47 ਤੋਂ ਬਾਅਦ ਜਾਂ ਗੋਰਿਆਂ ਤੋਂ ਬਾਅਦ ਜੇ ਪਿੰਡਾਂ ਦੀ ਗੱਲ ਕਰੀਏ, ਖਾਸ ਕਰਕੇ ਸਾਂਦਲਵਾਰ, ਕਰਿਆਨਾਵਾਰ, ਗੰਜੀਵਾਰ, ਨੀਲੀਵਾਰ, ਮੈਨੂੰ ਤਾਂ ਲੱਗਦਾ ਇੱਟਾਂ ਵੀ ਉਹ ਗੋਰਿਆਂ ਨੇ ਜਿਹੜੀਆਂ ਲਾਈਆਂ ਨੇ ਉਹੀ ਅੱਜ ਲੱਗੀਆਂ ਨੇ। ਉਸ ਤੋਂ ਬਾਅਦ ਨਹੀਂ ਲੱਗੀ, ਹਕੀਕਤ ਹੈ ਨਾ। ਨਹੀਂ ਲੱਗੀ। ਹਾਂਜੀ। ਔਰ ਇਸੇ ਤਰ੍ਹਾਂ ਜੇ ਨਹਿਰਾਂ ਦੀ ਗੱਲ ਕਰੀਏ ਤੇ ਉਹੀ ਨਹਿਰਾਂ ਅਸੀਂ ਖਰਾਬ ਹੀ ਕੀਤੀਆਂ ਨੇ। ਔਰ ਜੇ ਆਪਾਂ ਟ੍ਰੇਨ ਦੀ ਗੱਲ ਕਰੀਏ ਤਾਂ ਉਹੀ ਟ੍ਰੇਨ ਦੀਆਂ ਲਾਈਨਾਂ ਜੋ ਗੋਰੇ ਵਿਛਾ ਗਏ, ਉਸ ਤੋਂ ਬਾਅਦ ਅਸੀਂ ਕੋਈ ਨਹੀਂ ਵਿਛਾ ਨਹੀਂ ਸਕਿਆ, ਵਿਛਾ ਨਹੀਂ ਸਕਿਆ। ਗੱਲ ਕਰੀਏ ਅਸੀਂ ਮੈਂ ਇਸ ਤੋਂ ਨਾ ਵੀ ਕਈ ਲੋਕ ਚਵਲਾ ਮਾਰ ਜਾਂਦੇ ਨੇ। ਅਸੀਂ ਕਹਿੰਦੇ ਹਾਂ ਜਿਹੜੇ ਸਮਝਦਾਰ ਬੰਦੇ ਆ ਨਾ, ਪੜ੍ਹੇ ਲਿਖੇ, ਉਹ ਇਹ ਸਮਝਦੇ ਵੀ ਸਾਡਾ ਕੰਮ ਜਿਹੜਾ ਕਰ ਗਏ ਨੇ ਨਾ, ਵੀ ਸਾਡੀਆਂ ਮੋਗੇ ਲਾ ਕੇ ਦੇ ਗਏ, ਨਹਿਰਾਂ ਬਣਾ ਕੇ ਦੇ ਗਏ, ਇੱਕ ਵੀ ਨਹਿਰ ਬਣਾ ਕੇ ਦੱਸਣ। ਹਾਂਜੀ। ਔਰ ਕਿਸ ਦੌਰ 'ਚ ਬਣੇ? ਪੌਣੀ 100 ਸਵਾ ਸਵਾ ਸਾਲ। ਹਾਂਜੀ। 1890 ਦੀਆਂ ਨਹਿਰਾਂ ਨੇ ਜੀ, 1906 ਤੱਕ ਪਿੱਛੀਆਂ ਨੇ। ਹਾਂਜੀ। ਚਲੋ ਜੀ, ਇਹੀ ਗੱਲਬਾਤ ਹੁੰਦੀ ਹੈ। ਅਸੀਂ ਤਾਂ ਕੋਸ਼ਿਸ਼ ਇਹੀ ਹੈ ਕਿ ਜਿਹੜੇ ਸਾਂਝੇ ਪੰਜਾਬ ਦੀ ਗੱਲਬਾਤ ਹੈ ਉਹਦੀ ਸਾਂਝ ਵਧਾਉਂਦੇ, ਔਰ ਦੋਵਾਂ ਪਾਸੇ ਮੁਹੱਬਤਾਂ ਆਉਂਦੀਆਂ ਜਾਂਦੀਆਂ ਰਹਿਣ, ਇਹੀ ਸਾਡਾ ਮਕਸਦ ਹੈ। ਔਰ ਹੋਪਫੁਲੀ ਚੜ੍ਹਦੇ ਪਾਸਿਓਂ ਜਿਹੜੇ ਬਜ਼ੁਰਗਾਂ ਨੇ ਨਾਮ ਲਏ ਨੇ, ਉਹ ਉਧਰੋਂ ਵੀ ਪਿਆਰ ਭਰਿਆ ਸੁਨੇਹਾ ਜਿਹੜਾ ਹੈ ਬਜ਼ੁਰਗਾਂ ਵਾਸਤੇ ਆਏਗਾ। ਔਰ ਇਸੇ ਕਰਕੇ ਇੰਟਰਵਿਊ ਇਸ ਤਰ੍ਹਾਂ ਦੇ ਕਰਦੇ ਰਹਾਂਗੇ। ਸਾਨੂੰ ਬੜੀ ਖੁਸ਼ੀ ਦੀ ਗੱਲ ਹੋਈ ਹੈ।
ਇਸ ਤਰ੍ਹਾਂ ਦੀ ਗੱਲਬਾਤ ਆਪਣੀ ਰੂਬਰੂ ਕਰਦੇ ਰਵਾਂਗੇ। ਮਿਲਦੇ ਹਾਂ ਕਿਸੇ ਹੋਰ ਥਾਂ ਹਾਂ। ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਠੀਕ। ਰੱਬ ਰੱਖਾ ਜੀ।